ਬਿਸਮਿਲ੍ਲਾਹਿਰਰਹਿਮਾਨਿਰਰਹੀਮ ਤੇ अस्सलाम वालेकुम। 4 ਜੂਨ ਪਾਕਿਸਤਾਨ ਦੇ ਵਿੱਚ ਬੁੱਧ ਦੀ ਦੁਪਹਿਰ ਤੇ ਅੱਜ ਦੇ ਪੰਜਾਬੀ ਵੀਲੌਗ 'ਚ ਚੜ੍ਹਦੇ ਤੇ ਲੈਂਦੇ ਪੰਜਾਬ ਦੇ ਸੱਜਣਾ ਤੇ ਮਿੱਤਰਾਂ, ਭੈਣਾਂ ਤੇ ਭਰਾਵਾਂ, ਮਾਵਾਂ ਤੇ ਬਜ਼ੁਰਗਾਂ ਨੂੰ ਜੀ ਆਇਆਂ ਨੂੰ। ਅੱਜ ਦੀ ਸਭ ਤੋਂ ਪਹਿਲੀ ਖਬਰ ਜਿੱਤੇ ਅਸੀਂ ਚਾਨਣ ਪਾਉਣਾ ਉਹ ਖਬਰ ਕਿਸਾਨਾਂ ਦੇ ਬਾਰੇ। ਖਬਰਾਂ ਅੱਜ ਦੇ ਵੀਲੌਗ ਦੇ ਵਿੱਚ ਬੜੀਆਂ ਇੰਟਰਸਟਿੰਗ ਨੇ। ਤੁਸੀਂ ਅਕਸਰ ਕਿਸਾਨਾਂ ਦੀ ਖਬਰ ਤੇ ਬੋਰ ਹੁੰਦੇ ਹੋ, ਇਸ ਲਈ ਖਬਰ ਬੜੀ ਜ਼ਰੂਰੀ ਹੈ, ਕਰਨੀ ਵੀ ਮੈਂ ਬੜੀ ਜ਼ਰੂਰੀ ਹੈ, ਭਾਵੇਂ ਤੁਸੀਂ ਸੁਣੋ ਤੇ ਭਾਵੇਂ ਨਾ ਸੁਣੋ। ਇਸੇ ਵਾਸਤੇ ਪਹਿਲੀ ਖਬਰ ਰੱਖੀ ਹੈ। ਕੋਸ਼ਿਸ਼ ਕਰਾਂਗਾ ਛੇਤੀ ਨਿਬੇੜਾਂ, ਲੇਕਿਨ ਖਬਰ ਇਸ ਤੋਂ ਪਹਿਲੀ ਰੱਖੀ ਹੈ ਵੀ ਤੁਹਾਨੂੰ ਇਹ ਸੁਣਨੀ ਪਵੇ। ਛੇਤੀ ਨਿਬੇੜ ਕੇ ਫਿਰ ਜਿਹੜੀਆਂ ਅਗਲੀਆਂ ਅਹਿਮ ਖਬਰਾਂ ਨੇ ਉਹਨਾਂ ਵਾਲੇ ਪਾਸੇ ਚੱਲਨੇ ਆ। ਲੇਕਿਨ ਨਾਲ ਨਾਲ ਤੁਹਾਨੂੰ ਚੇਤੇ ਕਰਾ ਦਿਆਂ ਕਿ ਅੱਜ ਦਾ ਜਿਹੜਾ ਸਾਡਾ ਉਰਦੂ ਵੀਲੌਗ ਹੈ ਉਹ ਜ਼ਰੂਰ ਵੇਖਿਓ। ਅੱਜ ਹੁਣ ਤੋਂ ਜਿਹੜਾ 2-3 ਘੰਟੇ ਪਹਿਲਾਂ ਰਿਲੀਜ਼ ਹੋਇਆ ਉਹ ਵੀਲੌਗ ਜ਼ਰੂਰ ਵੇਖਿਓ। ਉਹ ਵੀਲੌਗ ਹੈ ਲੰਮਾ, ਕੋਈ 30 ਮਿੰਟ ਦਾ, ਲੇਕਿਨ ਬੜਾ ਹੀ ਖਾਸ ਵੀਲੌਗ ਹੈ। ਵੇਖੋਗੇ ਤਾਂ ਤੁਹਾਨੂੰ ਸਾਰੀਆਂ ਚੀਜ਼ਾਂ ਦਾ ਚਾਨਣ ਹੋ ਜਾਏਗਾ। ਜਿਹੜੇ ਤੁਹਾਡੇ ਜ਼ਿਹਨ 'ਚ ਸਵਾਲ ਨੇ ਵੀ ਇਮਰਾਨ ਖਾਨ ਸਾਹਿਬ ਕਦੋਂ ਬਾਹਰ ਆਉਣਗੇ, ਕਿਸ ਤਰ੍ਹਾਂ ਆਉਣਗੇ, ਫੀਲਡ ਮਾਰਸ਼ਲ ਸਾਹਿਬ ਕਦੋਂ ਤੱਕ ਰਹਿਣਗੇ, ਕੀ ਬਣੇਗਾ, ਇਹ ਸਾਰਾ ਜਿਹੜਾ ਕੜਮਾਸ ਪਿਆ ਹੈ ਕਿਵੇਂ ਨਿਬੜੇਗਾ, ਹਰ ਸ਼ੈ ਦਾ ਪੂਰਾ ਪੱਧਰ ਕਰਕੇ ਜਵਾਬ ਉਹਦੇ ਵਿੱਚ ਦਿੱਤਾ ਹੈ। ਹੁਣ ਜਨਾਬ ਸਾਡੇ ਜਿਹੜੇ ਕਿਸਾਨ ਭਰਾ ਨੇ, ਜ਼ਿਮੀਂਦਾਰ ਨੇ, ਉਹਨਾਂ ਦੀ ਗੱਲ ਕਰ ਲਈਏ। ਸਭ ਤੋਂ ਪਹਿਲਾਂ ਇਸ ਵੇਲੇ ਕਿਸਾਨ ਜਿਹੜਾ ਉਹਨੂੰ ਇਹਨਾਂ ਨੇ ਬਿਲਕੁਲ ਮਾਰ ਕੁੱਟ ਕੇ ਰੱਖ ਦਿੱਤਾ ਹੈ। ਅੰਬ ਦੀ ਫਸਲ 75% ਘੱਟ ਹੋ ਗਈ। ਇਸ ਵੇਲੇ ਤਗੜੇ ਹੋ ਜਾਓ, ਅੰਬ ਵੀ ਤੁਹਾਨੂੰ ਕੋਈ ਨਹੀਂ ਲੱਭਣੇ। ਐਡਾ ਚੂਪਦਾ ਸੀ ਨਾ ਅੰਬ ਖਵਾਜਾ ਆਸਿਫ, ਹੁਣ ਕੋਈ ਹੋਰ ਹੀ ਸ਼ਾਇਦ ਚੂਪੇਗਾ। ਮਤਲਬ ਅੰਬ ਨਹੀਂ, ਇੱਕ ਤਾਂ ਦੰਦ ਬੜੇ ਕੱਢਦੇ ਜੇ। ਮੇਰਾ ਮਤਲਬ ਹੈ ਵੀ ਅੰਬ ਨਹੀਂ ਚੂਪੇਗਾ, ਮਾਲਟਾ ਚੂਪ ਲਏਗਾ ਕੋਈ। ਮੇਰਾ ਮਤਲਬ ਜਿਹੜਾ ਦਵਾਣਾ ਕੋਈ ਵੀ ਜਿਹੜਾ ਵੀ ਜੂਸ ਵਾਲਾ ਫਰੂਟ ਹੋਏਗਾ ਉਹ ਚੂਪ ਲਏਗਾ। ਇਸ ਸਾਲ ਕਿੰਨੂ ਦੀ ਐਕਸਪੋਰਟ 50% ਘੱਟ ਹੋਈ ਹੈ। ਅੰਬ ਦੀ ਫਸਲ 75% ਘੱਟ ਹੋਈ ਹੈ। ਪਿਆਜ਼ ਦੀ ਐਕਸਪੋਰਟ 50% ਘੱਟ ਹੋਈ ਹੈ। ਮਕਈ ਦੀ ਐਕਸਪੋਰਟ 87% ਘੱਟ ਹੋਈ ਹੈ। ਕਪਾਹ ਦੀ ਇੰਪੋਰਟ 327% ਇਜ਼ਾਫਾ ਹੋਇਆ। ਇਹ ਇੰਪੋਰਟ ਹੈ, ਮਤਲਬ ਅਸੀਂ ਨਹੀਂ ਇਕੱਲੀ ਬਾਹਰੋਂ ਕਪਾਹ ਮੰਗਵਾਉਣ ਡਏ। ਔਰ ਕਿਉਂਕਿ ਆਪਣੇ ਘਰ ਨਹੀਂ ਹੋਈ ਕਪਾਹ ਪਾਕਿਸਤਾਨ ਦੇ ਵਿੱਚ, ਕਪਾਹ ਮਤਲਬ ਕਪਾਸ ਜਿਹਨੂੰ ਨਰਮਾ ਵੀ ਆਖਦੇ ਨੇ ਪੰਜਾਬੀ 'ਚ, ਇਹ ਕਪਾਹ ਦੀ ਜਿਹੜੀ ਇੰਪੋਰਟ ਹੈ, ਮੀਨ ਬਾਹਰੋਂ ਜਿਹੜੀ ਅਸੀਂ ਲਿਆਂਦੀ, ਉਹਦੇ 'ਚ 327% ਇਜ਼ਾਫਾ ਹੋਇਆ। ਇਹ ਮੁਲਕ ਕਿਸ ਤਰ੍ਹਾਂ ਚੱਲ ਰਿਹਾ, ਕਿਸ ਤਰ੍ਹਾਂ ਚੱਲੇਗਾ, ਇਹਨੂੰ ਕੌਣ ਚਲਾਏਗਾ, ਇਹ ਸਵਾਲ ਪੁੱਛਣ ਡਏ ਨੇ ਚੇਅਰਮੈਨ ਕਿਸਾਨ ਇਤਿਹਾਦ ਖਾਲਦ ਮਹਿਮੂਦ ਖੋਖਰ ਸਾਹਿਬ। ਸਵਾਲ ਬੜੇ ਤਗੜੇ ਨੇ ਉਹਨਾਂ ਦੇ, ਨੰਬਰ ਵੀ ਬੜੇ ਤਗੜੇ ਨੇ। ਪਰ ਖੋਖਰ ਸਾਹਿਬ ਹੈ ਸਾਡੇ ਸੱਜਣ ਹੋ ਤੁਸੀਂ, ਪਰ ਤੁਸੀਂ ਵੀ ਘੜਿੱਚ ਮਾਰ ਜਾਂਦੇ ਹੋ ਜਿਸ ਵੇਲੇ ਫੈਸਲਾ ਕੁਨ ਮਰਲਾ ਆਉਂਦਾ ਖਲੋਣ ਵਾਲਾ, ਉਸ ਵੇਲੇ ਪ੍ਰੈਸ ਕਾਨਫਰੰਸ ਤੱਤੀਆਂ ਕਰਦੇ ਹੋ ਤੁਸੀਂ ਵੀ। ਮੇਰੇ ਦੋਸਤ, ਤੁਹਾਡਾ ਹਾਲ ਵੀ ਜਿਹੜਾ ਹੈ ਨਾ ਉਹ ਜਸਟਿਸ ਮੰਦੋਖੇਲ ਸਾਹਿਬ ਵਰਗਾ ਹੀ ਹੈ। ਜੇ ਉਹਨਾਂ ਦੇ ਬਿਆਨ ਸੁਣੋ ਤਾਂ ਲੱਗਦਾ ਵੀ ਅੱਗ ਲਾ ਦੇਣੀ, ਆਗ ਲਗਾ ਦੂੰਗਾ ਪਾਣੀ ਮੈਂ ਹੈ, ਲੇਕਿਨ ਉਸ ਤੋਂ ਬਾਅਦ ਬਿਲਕੁਲ ਤੁਸੀਂ ਉਹ ਵਾਲਾ ਕੋਲਾ ਬਣ ਜਾਂਦੇ ਹੋ ਜਿਹੜਾ ਜਲ ਕੇ ਸੁਲਗ ਕੇ ਬੁੱਝ ਚੁੱਕਿਆ, ਜਿਹਦੇ ਵਿੱਚ ਹੁਣ ਕੋਈ ਸ਼ੈ ਨਹੀਂ ਬੁਝਣ ਆਪਣਾ ਜਲਣ ਵਾਲੀ। ਜਿਸ ਵੇਲੇ ਮੈਦਾਨ ਦੇ ਵਿੱਚ ਨਿਕਲਣ ਦਾ ਟਾਈਮ ਆਉਂਦਾ ਤਾਂ ਤੁਸੀਂ ਜਨਾਬ ਨਾਲ ਹੀ ਕਲਟੀ ਮਾਰ ਕੇ ਪਾਸੇ 'ਤੇ ਨਿਕਲ ਜਾਂਦੇ ਹੋ। ਉਸ ਵੇਲੇ ਪਤਾ ਨਹੀਂ ਖੋਰੇ ਤੁਹਾਨੂੰ ਕਿੱਥੋਂ ਫੋਨ ਆ ਜਾਂਦਾ। ਅਤੇ ਸਰਕਾਰ ਮਿਹਰਬਾਨ, ਸਾਡੇ ਦੋਸਤ, ਇਹ ਇਕੱਲੇ ਕਿਸਾਨਾਂ ਦੇ ਕੋਲੋਂ ਇਹ ਕੰਮ ਨਹੀਂ ਨਜਿੱਠਿਆ ਜਾਣਾ, ਇਹ ਇਕੱਲੇ ਮਜ਼ਦੂਰਾਂ ਕੋਲੋਂ ਨਹੀਂ ਨਜਿੱਠਿਆ ਜਾਣਾ, ਇਕੱਲੇ ਕਲਰਕਾਂ ਕੋਲੋਂ ਨਹੀਂ ਨਜਿੱਠਿਆ ਜਾਣਾ, ਇਕੱਲੀਆਂ ਨਰਸਾਂ ਕੋਲੋਂ ਨਹੀਂ ਨਜਿੱਠਿਆ ਜਾਣਾ। ਜਿਸ ਵੇਲੇ ਮੁਲਕ ਦੀ ਇਕੋਨਮੀ 6% 'ਤੇ ਗਰੋ ਕਰ ਰਹੀ ਸੀ, ਹੁਕੂਮਤ ਸੁੱਟੀ ਗਈ, ਕਿਸਾਨਾਂ ਨੂੰ ਉਸ ਵੇਲੇ ਨਿਕਲਣਾ ਚਾਹੀਦਾ ਸੀ। ਕਿ ਕਿਸਾਨਾਂ ਨੂੰ ਉਸ ਵਜ਼ੀਰ ਆਜ਼ਮ ਨੇ 3 ਸਾਲ ਗੰਨੇ ਦਾ ਮੁੱਲ ਪੂਰਾ ਦਵਾਇਆ ਜਾਂ ਨਹੀਂ ਦਵਾਇਆ, ਮਿੱਲਾਂ ਟਾਈਮ 'ਤੇ ਚਲਵਾਈਆਂ ਜਾਂ ਨਹੀਂ ਚਲਵਾਈਆਂ, ਗੰਨੇ ਦੀਆਂ ਬੰਪਰ ਫਸਲਾਂ ਹੋਈਆਂ ਜਾਂ ਨਹੀਂ ਹੋਈਆਂ, ਕਣਕ ਦਾ ਮੁੱਲ ਪੂਰਾ ਲੱਭਾ ਜਾਂ ਨਹੀਂ ਲੱਭਾ, ਕਣਕ ਦੀਆਂ ਬੰਪਰ ਫਸਲਾਂ ਹੋਈਆਂ ਜਾਂ ਨਹੀਂ ਹੋਈਆਂ, ਮਕਈ ਦੀਆਂ ਬੰਪਰ ਫਸਲਾਂ ਹੋਈਆਂ ਜਾਂ ਨਹੀਂ ਹੋਈਆਂ, ਚਾਵਲ ਦੀਆਂ ਬੰਪਰ ਫਸਲਾਂ ਹੋਈਆਂ ਜਾਂ ਨਹੀਂ ਹੋਈਆਂ, ਮੁੱਲ ਪੂਰਾ ਲੱਭਾ ਜਾਂ ਨਹੀਂ ਲੱਭਾ। ਅਤੇ ਫਿਰ ਅਸੀਂ ਉਹਦੇ ਨਾਲ ਕੀ ਕੀਤਾ? ਜਿਸ ਵੇਲੇ ਉਹਨੂੰ ਕਲਾਬਾਜ਼ੀ ਪਵਾਈ ਜਨਰਲ ਬਾਜਵਾ ਨੇ, ਅਤੇ ਅਸੀਂ ਖਲੋਤੇ ਨਾਲ। ਖੋਖਰ ਸਾਹਿਬ ਜਨਾਬ ਤੁਸੀਂ ਖਲੋਤੇ, ਨਿਕਲੇ ਤੁਸੀਂ। ਇਹ ਇੰਜ ਮੇਰਾ ਵੀਰ ਜਦੋਂ ਕੱਲਿਆਂ ਕੱਲਿਆਂ ਕਰਕੇ ਅਤੇ ਕੱਲਿਆਂ ਕੱਲਿਆਂ ਹੋ ਕੇ ਆਪਣਾ ਆਪਣਾ ਸੋਚੋ ਨਾ, ਅਤੇ ਫਿਰ ਇਹ ਹੀ ਹੁੰਦਾ ਜੋ ਹੋਇਆ। ਲੇਕਿਨ ਹਜੇ ਵੀ ਵੇਲਾ ਜੇ, ਹਜੇ ਵੀ ਇਕੱਠੇ ਹੋ ਜਾਓ। ਹਜੇ ਵੀ ਜਦੋਂ ਅਗਲੀ ਵਾਰੀ ਇਮਰਾਨ ਖਾਨ ਕਾਲ ਦੇਵੇ ਇਹਤਜਾਜ ਦੀ, ਅਤੇ ਸਾਰੇ ਕਿਸਾਨਾਂ ਨੂੰ ਨਿਕਲ ਕੇ ਇਹਤਜਾਜ ਕਰਨਾ ਚਾਹੀਦਾ ਹੈ। ਗੱਲਾਂ ਕਰਦੇ ਜੇ, ਮੇਰਾ ਮਤਲਬ ਹੈ ਕਿ ਸਾਨੂੰ ਮਾਰ ਛੱਡਿਆ, ਸਾਡੀ ਤਬਾਹੀ ਕਰ ਛੱਡੀ। ਜਦੋਂ ਇਹਤਜਾਜ ਦਾ ਟਾਈਮ ਹੈ ਉਸ ਵੇਲੇ ਅਸੀਂ ਨਿਕਲਦੇ ਨਹੀਂ। ਅਸੀਂ ਆਨੇ ਵੀ ਇੱਥੇ ਜੀ ਬੱਸ ਹੋਵੇ, ਟਰਾਲੀ ਹੋਵੇ, ਫਿਰ ਬਹਿ ਕੇ ਜਾਵਾਂਗੇ, ਉਂਝ ਨਹੀਂ ਜਾ ਸਕਦੇ। ਇਹ ਤਾਂ ਬਾਈ ਤੁਹਾਡੀ ਆਪਣੀ ਜੰਗ ਹੈ ਸਾਰਿਆਂ ਦੀ, ਸਾਰਿਆਂ ਨੂੰ ਆਪਣੀ ਆਪਣੀ ਜੰਗ ਲੜਨੀ ਪੈਣੀ ਹੈ। ਜੋ ਕੁਝ ਹੋਣ ਡਿਆ, ਖੋਖਰ ਸਾਹਿਬ ਠੀਕ ਗੱਲਾਂ ਕਰਨ ਡਏ। ਸਿਰਫ ਗੁੱਸਾ ਗਿਲਾ ਵੀ ਆਪਣੇ ਭਰਾਵਾਂ 'ਤੇ ਹੀ ਹੁੰਦਾ। ਗੁੱਸਾ ਗਿਲਾ ਇਹ ਹੈ ਵੀ ਜਿਸ ਵੇਲੇ ਮੌਕਾ ਆਉਂਦਾ ਉਸ ਵੇਲੇ ਦੋਸਤ ਜਿਹੜੇ ਨੇ ਉਹ, ਮੈਂ ਇਹ ਨਹੀਂ ਆਂਦਾ ਵੀ ਜਾ ਕੇ ਗ੍ਰਿਫਤਾਰੀਆਂ ਦਿਓ, ਪਰ ਪੁਰਅਮਨ ਇਹਤਜਾਜ ਤੇ ਕਰੋ। ਆਪਣੀ ਸੜਕ, ਆਪਣੇ ਮਹੱਲੇ, ਆਪਣੇ ਪਿੰਡ 'ਚ ਹੀ ਇਹਤਜਾਜ ਕਰ ਲਓ, ਹੋਰ ਕੁਝ ਨਹੀਂ। ਤੇ ਪਤਾ ਤਾਂ ਲੱਗੇ ਲੋਕਾਂ ਨੂੰ। ਕੋਈ ਕਾਲੀਆਂ ਪੱਟੀਆਂ ਹੀ ਬੰਨ੍ਹ ਲਓ ਸਾਰੇ ਜਾਣੇ, ਇਹੀ ਪਤਾ, ਹੋਰ ਕੋਈ ਨਹੀਂ। ਆਪਣੇ ਬੌਲਦਾਂ ਨੂੰ, ਆਪਣੇ ਡੰਗਰਾਂ ਨੂੰ, ਉਹਨਾਂ ਨੂੰ ਹੀ ਕਾਲੀਆਂ ਪੱਟੀਆਂ ਬੰਨ੍ਹ ਦਿਓ।
ਪਤਾ ਲੱਗੇ ਲੋਕਾਂ ਨੂੰ ਵੀ ਸਾਰੀ ਕੌਮ ਇhtਜਾਜ ਕਰਨ ਡਈ ਹੈ। 4.4% ਤੇ ਜ਼ਰਾਤ ਗਰੋ ਕਰਨ ਡਈ ਸੀ, 6% ਤੇ ਇਕੋਨਮੀ ਗਰੋ ਕਰਨ ਡਈ ਸੀ। ਇਹ ਲਿਆ ਕੇ ਪਟਕਾ ਕੇ ਥੱਲੇ ਮਾਰਿਆ ਮੁਲਕ ਨੂੰ ਫੀਲਡ ਮਾਰਸ਼ਲ ਸਾਹਿਬ ਤੇ ਉਹਨਾਂ ਦੇ ਸੱਜਣਾ ਮਿੱਤਰਾਂ, ਤੇ ਹੁਣ ਇਕੱਲੇ ਇਕੱਲੇ ਰੋਂਦੇ ਫਿਰਦੇ ਜੇ। ਕੰਮ ਇਸ ਤਰ੍ਹਾਂ ਨਹੀਂ ਚੱਲਣਾ, ਇਹ ਖਲੋਣਾ ਪੈਣਾ ਤੁਹਾਨੂੰ, ਤੇ ਇਹਦੇ 'ਚ ਜਿਹੜਾ ਉਹ ਮੋਢਾ ਲਾਉਣਾ ਪੈਣਾ। ਅਗਲੀ ਖਬਰ ਜਿਹੜੀ ਹੈ ਜੀ ਉਹ ਤੁਹਾਡੇ ਸਾਹਮਣੇ ਉਹ ਸਮੜਿਆਲ ਤੋਂ ਰੱਖਦੇ ਹਾਂ। ਨੂਨ ਲੀਗ ਨੇ ਸਮੜਿਆਲ ਇਲੈਕਸ਼ਨ ਦੇ ਵਿੱਚ ਇੰਜੈਕਸ਼ਨ ਲਵਾਏ ਨੇ, ਟੀਕੇ ਲਵਾਏ ਨੇ। ਟੀਕੇ ਹੋਣੇ ਨਹੀਂ ਪਤਾ ਬਾਂਹ 'ਤੇ ਲਵਾਏ ਨੇ, ਪੁੜੇ 'ਤੇ ਲਵਾਏ ਨੇ, ਕਿੱਥੇ ਲਵਾਏ ਨੇ। ਇਹ ਪੁੜੇ 'ਤੇ ਟੀਕਾ ਕਿਹੜਾ ਲੱਗਦਾ ਹੈ, ਇਹ ਬਈ ਹੁਣ ਕਿਸੇ ਬਜ਼ੁਰਗ ਕੋਲੋਂ, ਅੰਮਾ ਕੋਲੋਂ ਜਾਂ ਬਾਬੇ ਕੋਲੋਂ ਪੁੱਛ ਲੈਣਾ, ਤੁਹਾਨੂੰ ਦੱਸ ਦੇਗਾ। ਬਲਕਿ ਮੈਂ ਤਾਂ ਆਨਾ ਵੀ ਇੱਕ ਨਵੀਂ ਸਿਰਿੰਜ ਜਿਹੜੀ ਪਹਿਲਾਂ ਇਸਤੇਮਾਲ ਨਾ ਹੋਈ ਹੋਵੇ ਉਹ ਲੈ ਜਾਣਾ, ਉਹਨਾਂ ਦੇ ਕੋਲੋਂ ਟੀਕਾ ਇੱਕ ਤਾਕਤ ਦਾ ਲਵਾ ਹੀ ਲੈਣਾ ਜੋ ਲਾ ਲੈਂਦੇ ਹੋਣ, ਤੇ ਤੁਹਾਨੂੰ ਪਤਾ ਲੱਗ ਜਾਏਗਾ ਵੀ ਪੁੜੇ 'ਤੇ ਟੀਕਾ ਕਿਵੇਂ ਲੱਗਦਾ ਹੈ ਤੇ ਕੌਣ ਲਾਉਂਦਾ ਹੈ। ਤੇ ਇਹ ਜਨਾਬ ਟੀਕਾ ਲੱਗਾ ਉਹਨਾਂ ਦੇ, ਇੱਕ ਇੰਜੈਕਸ਼ਨ ਉਹ ਕਹਿੰਦੇ ਨੇ ਵੀ 10,000 ਵੋਟ ਦਾ ਸੀ। ਇਹ ਮੈਂ ਨਹੀਂ ਆਂਦਾ, ਨਦੀਮ ਅਫਜ਼ਲ ਚੰਨ ਸਾਹਿਬ ਆਖਣ ਡਏ ਨੇ। ਇਹ ਸ਼ਕਲੋਂ ਹਕੀਮ ਲੱਗਦੇ ਨੇ ਪਰ ਹੈ ਇਹ ਸਿਆਸੀ ਡਾਕਟਰ ਨੇ, ਤੇ ਗੱਲ ਉਹ ਜਿਹੜੀ ਕਰਨ ਡਏ ਨੇ ਠੀਕ ਕਰਨ ਡਏ ਨੇ। ਉਹਨਾਂ ਆਖਿਆ ਵੀ ਇੱਕ ਇੰਜੈਕਸ਼ਨ ਦੇ ਵਿੱਚ 10,000 ਵੋਟ, 2 ਇੰਜੈਕਸ਼ਨ ਦੇ ਵਿੱਚ ਮਤਲਬ 20,000 ਵੋਟ, 3 ਇੰਜੈਕਸ਼ਨ 'ਚ ਮਤਲਬ 30,000 ਵੋਟ। ਇਹਨਾਂ ਨੇ 3 ਇੰਜੈਕਸ਼ਨ ਲਵਾਏ ਨੇ, ਇਹਨਾਂ ਨੇ 3 ਇੰਜੈਕਸ਼ਨ ਲਵਾਏ ਨੇ, ਤੇ ਦੂਜੇ ਜ਼ਾਹਿਰ ਹੈ ਦੂਜੀ ਪਾਰਟੀ ਦੇ ਵੋਟ ਫਿਰ ਕੈਂਸਲ ਕਰਾਏ ਨੇ ਤੇ ਇਲੈਕਸ਼ਨ ਜਿੱਤ ਲਿਆ। ਤੇ ਇਹ 3 ਇਹਨਾਂ ਨੇ ਟੀਕੇ ਲਵਾਏ ਨੇ। ਹੁਣ ਮੇਰਾ ਖਿਆਲ ਹੈ ਦਰਦ ਹੋਣੀ ਟੀਕਿਆਂ ਦੀ, ਬਹਰਹਾਲ ਬਾਅਦ 'ਚ ਲਵਾ ਲਏ ਨੇ, ਵੇਖਦੇ ਵੀ ਹੁਣ ਬਣਦਾ ਕੀ ਹੈ। ਅੱਛਾ ਜੀ, ਅਗਲੀ ਖਬਰ ਅਡਿਆਲਾ ਜੇਲ੍ਹ ਤੋਂ ਹੈ। ਇੱਕ ਤਾਂ ਮੈਂ ਦੱਸਿਆ ਤੁਹਾਨੂੰ ਕਿ ਮੈਂ ਉਰਦੂ ਵੀਲੌਗ ਦੇ ਵਿੱਚ ਬੜੇ ਭਰਵੇਂ ਤਰੀਕੇ ਨਾਲ ਤੁਹਾਨੂੰ ਬੜੇ ਸੰਘਣੇ ਤਰੀਕੇ ਨਾਲ ਸਾਰੀ ਗੱਲ ਨਿਤਾਰ ਕੇ ਸਾਹਮਣੇ ਰੱਖ ਦਿੱਤੀ ਹੈ ਵੀ ਇਹ ਸਾਰਾ ਕੜਮਾਸ ਮੁੱਕਣਾ ਕਿਵੇਂ। ਦੂਜੀ ਖਬਰ ਹੈ ਬੁਸ਼ਰਾ ਬੀਬੀ ਸਾਹਿਬਾ ਨੇ ਅੱਜ ਸਾਫ਼ ਅਲਫਾਜ਼ ਦੱਸਿਆ ਵੀ ਉਹਨਾਂ ਨੂੰ ਜਿਹੜਾ ਖਾਣਾ ਦਿੱਤਾ ਜਾਂਦਾ ਉਹ ਆਮ ਕੈਦੀਆਂ ਵਾਲਾ ਵੀ ਨਹੀਂ, ਜਾਣ ਬੁੱਝ ਕੇ ਭੈੜਾ ਖਾਣਾ ਬਣਾ ਕੇ ਜਿਹੜਾ ਨਾ ਖਾਧਾ ਜਾਏ ਉਹ ਖਾਣਾ ਬਣਾ ਕੇ ਦਿੱਤਾ ਜਾਂਦਾ ਹੈ। ਨਹਾਉਣ ਵਾਸਤੇ ਜਿਹੜਾ ਪਾਣੀ ਦਿੰਦੇ ਨੇ ਉਹਦੇ 'ਚ ਮਿੱਟੀ ਤੇ ਕਿਚੜ ਮਿਲਿਆ ਹੁੰਦਾ। ਚਿੱਕੜ ਅਸੀਂ ਆਖਦੇ ਪੰਜਾਬੀ 'ਚ, ਤੇ ਉਰਦੂ 'ਚ ਕੀਚੜ ਆਖਦੇ ਨੇ। ਉਹਨਾਂ ਦੇ ਸੈੱਲ ਦੇ ਵਿੱਚ ਕੀੜੇ ਮਕੌੜੇ ਰਿੰਗਦੇ ਨੇ, ਤੇ ਉਹਨਾਂ ਨੂੰ ਫਿਰ ਜ਼ਾਹਿਰ ਹੈ ਸੌਣ ਨਹੀਂ ਦਿੰਦੇ ਉਹ ਕੀੜੇ ਮਕੌੜੇ, ਜਾਣ ਕੇ ਛੱਡਦੇ ਹੋਣੇ ਨੇ ਜਾਂ ਬੱਤੀਆਂ ਬਾਲਦੇ ਹੋਣੇ ਨੇ ਵੀ ਆਉਣ। ਤੇ ਸਿਆਸੀ ਤਾਰੀਖ ਦੇ ਵਿੱਚ ਇਹੋ ਜਿਹੀ ਕਿਸੇ ਵੀ ਗੈਰ ਸਿਆਸੀ ਸ਼ਖਸੀਅਤ ਨੂੰ ਇਸ ਤਰ੍ਹਾਂ ਦੀ ਪਾਕਿਸਤਾਨ ਦੀ ਸਿਆਸੀ ਤਾਰੀਖ ਦੇ ਵਿੱਚ ਕਿਸੇ ਨੇ ਅਜ਼ੀਅਤ ਨਹੀਂ ਦਿੱਤੀ। ਬਹਰਹਾਲ ਫੀਲਡ ਮਾਰਸ਼ਲ ਸਾਹਿਬ ਇਹ ਵੀ ਕੋਈ ਖਿਦਮਤ ਹੀ ਕਰ ਰਹੇ ਹੋਣੇ ਨੇ ਪਾਕਿਸਤਾਨ ਦੀ, ਜੋ ਕੁਝ ਕਰ ਰਹੇ ਨੇ, ਤੇ ਇਹੀ ਅਸੀਂ ਕਹਿ ਰਹੇ ਕਿ ਇਹਦੇ ਵਿੱਚ ਮਾਮਲਾਤ ਕੀ ਨੇ। ਅੱਛਾ ਜੀ, ਨਵਾਜ਼ ਸ਼ਰੀਫ ਸਾਹਿਬ ਕਹਿ ਰਹੇ ਨੇ ਪੰਜਾਬ 'ਚ ਹਾਲਾਤ ਦਿਨ ਬ ਦਿਨ ਬਦਲ ਰਹੇ ਨੇ। ਇਹ ਹੁਣੇ ਹੀ ਤੁਹਾਡੇ ਸਾਹਮਣੇ ਪੰਜਾਬ ਦੇ ਕਿਸਾਨਾਂ ਦੀ ਰੂਹਦਾਦ ਖੋਖਰ ਸਾਹਿਬ ਨੇ ਰੱਖੀ ਹੈ। ਤੇ ਮੀਆਂ ਸਾਹਿਬ ਤੁਹਾਡੇ ਹਾਲਾਤ ਬਦਲ ਰਹੇ ਨੇ ਵਾਕਈ, ਤੁਹਾਡੀਆਂ ਗੱਲਾਂ ਤੇ ਲਾਲੀਆਂ ਵੀ ਐਵੇਂ ਹੀ ਜਿਵੇਂ ਆਲੂ ਬੁਖਾਰਾ ਹੁੰਦੇ ਹੋ। ਦੋਵੇਂ ਜਨਾਬ ਵਕਤ ਨੇ ਇੱਕ ਵਾਰ ਫਿਰ ਦੁਲਹਨ ਬਣਾ ਦਿਆ, ਤੁਸੀਂ ਫਿਰ ਆਲੂ ਬੁਖਾਰਾ ਬਣ ਗਏ ਹੋ। ਤੇ ਤੁਹਾਡੇ ਹਾਲਾਤ ਵਾਕਈ ਬਦਲ ਗਏ ਨੇ, ਤੁਹਾਡੇ ਪੂਰੇ ਟੱਬਰ ਦੇ ਹਾਲਾਤ ਵਾਕਈ ਬਦਲ ਗਏ ਨੇ। ਸਾਨੂੰ ਇਹ ਵੀ ਪਤਾ ਲੱਗਾ ਵੀ ਤੁਸੀਂ ਆਪਣੇ ਦੋਤਰੇ ਦੇ ਨਾਲ ਬਹਿ ਕੇ, ਮੀਨ ਮਰੀਮ ਸਾਹਿਬਾ ਦੇ ਪੁੱਤਰ ਦੇ ਨਾਲ ਬਹਿ ਕੇ ਪ੍ਰਾਪਰਟੀ ਦੇ ਵੀ ਹਿਸਾਬ ਕਿਤਾਬ ਬੜੇ ਲਾਉਣ ਡਏ ਜੇ ਅੱਜ ਕੱਲ੍ਹ, ਬੜੀਆਂ ਲੀਕਾਂ ਮਾਰਨ ਡਏ ਜੇ ਪ੍ਰਾਪਰਟੀ ਦੇ ਬਾਰੇ। ਸਾਰਾ ਕੁਝ ਸਾਨੂੰ ਪਤਾ ਹੈ, ਵੇਲਾ ਲੰਘਣ ਦਿਓ, ਗੱਲਾਂ ਹੋਣਗੀਆਂ ਫਿਰ। ਤੇ ਲੋਕੀ ਜਿਹੜੇ ਨੇ ਉਹ ਕੋਈ ਆਪਣੀ ਜਾਨ ਲੈਣ ਡਿਆ, ਕੋਈ ਗਰਮੀ ਤੋਂ ਤੰਗ ਹੈ, ਕੋਈ ਗਰੀਬ ਨੂੰ ਉਹਨੂੰ ਰੋਟੀ ਨਹੀਂ ਪੂਰੀ ਮਿਲਦੀ। ਇਹ ਤੁਹਾਡੇ ਸਾਹਮਣੇ ਇੱਕ ਖਬਰ ਰੱਖਣਾ, ਖਬਰ ਪੜ੍ਹ ਕੇ ਤੇ ਸਾਨੂੰ ਸ਼ਰਮ ਨਾਲ ਮਰ ਜਾਣਾ ਚਾਹੀਦਾ ਹੈ। ਮਾਰਨ ਅਸੀਂ ਬੁਲਬੁਲੀਆਂ ਡਏ ਸਾਂ ਕਿ ਜਨਾਬ ਅਸੀਂ ਜਿਹੜਾ ਹੈ ਨਾ ਉਹ ਜੰਗ ਜਿੱਤ ਲਈਏ ਤੇ ਪਤਾ ਨਹੀਂ ਕੀ ਕਰ ਲਿਆ। ਖਬਰ ਜੇ ਬਾਵਲਪੁਰ ਤੋਂ, 2 ਭੈਣਾਂ, ਬਜ਼ੁਰਗ ਭੈਣਾਂ, ਮਾਈਆਂ ਤੁਸੀਂ ਕਹੋ ਬਜ਼ੁਰਗ, ਭੁੱਖ ਤੋਂ ਇੱਕ ਮਾਈ ਮਰ ਗਈ। ਕੀ ਆਖਿਆ ਮੈਂ? ਗੌਰ ਨਾਲ ਸੁਣੋ। ਮੈਨੂੰ ਪਤਾ ਹੈ ਕਿ ਤੁਸੀਂ ਸ਼ਰਮਿੰਦਾ ਹੋਏ ਹੋ ਗੱਲ ਸੁਣ ਕੇ, ਸ਼ਰਮਿੰਦਗੀ ਨੂੰ ਪਾਸੇ 'ਤੇ ਰੱਖ ਕੇ ਪਹਿਲਾਂ ਗੌਰ ਨਾਲ ਗੱਲ ਸੁਣੋ। ਇੱਕ ਅੰਮਾ ਬਜ਼ੁਰਗ ਜਿਹੜੀ ਹੈ ਉਹ ਭੁੱਖ ਨਾਲ ਮਰ ਗਈ, ਰੋਟੀ ਨਹੀਂ ਲੱਭੀ ਬਾਵਲਪੁਰ ਦੇ ਵਿੱਚ ਤੇ ਮਰ ਗਈ। ਆਖਦੇ ਹੁੰਦੇ ਸਨ ਵੀ ਪਾਕਿਸਤਾਨ 'ਚ ਜਿੰਨੀ ਵੀ ਮਹਿੰਗਾਈ ਹੋ ਜਾਏ, ਪਾਕਿਸਤਾਨ ਇੱਕ ਜ਼ਰਈ ਮੁਲਕ ਹੈ, ਇੱਕ ਐਸਾ ਮੁਲਕ ਹੈ ਜਿੱਥੇ ਫਸਲਾਂ ਹੁੰਦੀਆਂ ਨੇ, ਇੱਥੇ ਕੋਈ ਭੁੱਖ ਨਾਲ ਨਹੀਂ ਮਰਦਾ, ਮਰਦੇ ਜੇ। ਅੰਮਾ ਭੁੱਖ ਨਾਲ ਮਰ ਗਈ। ਦੂਜੀ ਇਸ ਵੇਲੇ ਉਹਦੀ ਭੈਣ ਜਿਹੜੀ ਉਹ ਹਸਪਤਾਲ 'ਚ ਦਾਖਲ ਹੈ। ਇਹ ਬਾਵਲਪੁਰ ਦੀ ਅੱਜ ਦੀ ਖਬਰ ਜਿਹੜੀ ਤੁਹਾਡੇ ਸਾਹਮਣੇ ਰੱਖਣ ਡਿਆ। ਤੇ ਮੀਆਂ ਸਾਹਿਬ ਆਂਦੇ ਨੇ ਪੰਜਾਬ ਦੇ ਵਿੱਚ ਹਾਲਾਤ ਦਿਨ ਬ ਦਿਨ ਠੀਕ ਹੋ ਰਹੇ ਨੇ। ਚਲੋ ਜੀ, ਇਹ ਅਗਲੀ ਖਬਰ ਜੀ, ਮਹਿਮੂਦ ਖਾਨ ਅਚਕਜ਼ਈ ਸਾਹਿਬ ਨੇ ਇੱਕ ਬਿਆਨ ਦਿੱਤਾ। ਉਹਨਾਂ ਆਖਿਆ ਅਸੀਂ ਨਾਂ ਦੇ ਮੁਸਲਮਾਨ ਹੈ। ਮੁਸਲਮਾਨ ਤੇ ਉਹ ਸੀ ਜਿਹੜੇ ਨਮਰੂਦ ਤੇ ਫਿਰੌਨ ਦੇ ਸਾਹਮਣੇ ਖਲੋ ਗਏ। ਅੱਜ ਦੇ ਨਮਰੂਦ ਤੇ ਫਿਰੌਨ ਦੇ ਸਾਹਮਣੇ ਕੋਈ ਖਲੋਣ ਨਹੀਂ ਡਿਆ, ਅਸੀਂ ਬਸ ਨਾਂ ਦੇ ਹੀ ਮੁਸਲਮਾਨ ਹੈ। ਅਗਲੀ ਖਬਰ ਜਿਹੜੀ ਹੈ ਉਹ ਉਹਨਾਂ ਨੇ ਆਪਣਾ ਕਾਜ਼ਮੀ ਸਾਹਿਬ ਨੇ ਬਿਆਨ ਦਿੱਤਾ, ਅਤਰ ਕਾਜ਼ਮੀ। ਉਹ ਵੀ ਜਨਾਬ ਤਬਾਹੀਆਂ ਹੀ ਮਚਾਉਂਦੇ ਨੇ, ਜਦੋਂ ਮਚਾਉਂਦੇ ਨੇ ਅੱਗ ਹੀ ਕੱਢਦੇ ਨੇ ਉਹ ਵੀ। ਉਹਨਾਂ ਕਿਹਾ ਜੀ ਨਵਾਜ਼ ਸ਼ਰੀਫ ਵਜ਼ੀਰ ਆਜ਼ਮ ਹਾਊਸ 'ਚ 2 ਦਿਨ ਜੰਗ ਦੀ ਪਲਾਨਿੰਗ ਦੇ ਵਿੱਚ ਲੱਗਦਾ ਇਹ ਹੈ ਵੀ ਉਹਨਾਂ ਨੇ ਪਹਿਲਾਂ ਅੱਗ ਬਾਲੀ, ਫਿਰ ਫੂਕਾਂ ਮਾਰ ਮਾਰ ਕੇ ਉਹਨਾਂ ਨੇ ਕੋਲੇ ਗਰਮ ਕੀਤੇ।
ਜਿਸ ਵੇਲੇ ਕੋਲੇ ਗਰਮ ਹੋ ਗਏ ਤੇ ਉਹਨਾਂ ਨੇ ਕੋਲੇ ਛਿਕੂ 'ਚ ਪਾ ਕੇ ਤੇ ਫਿਰ ਦੇ ਦਿੱਤੇ 에ਅਰਫੋਰਸ ਨੂੰ ਵੀ ਜਾ ਕੇ ਸੁੱਟੋ ਉਹਦੇ ਤੇ ਇੰਡੀਆ ਦੇ ਉੱਤੇ ਕੋਲੇ। ਤੇ ਇਸ ਤਰ੍ਹਾਂ ਅਸੀਂ ਜੰਗ ਜਿੱਤੀ। ਇਹ ਜੰਗ ਉਹਨਾਂ ਨੇ ਪਲਾਨ ਕੀਤੀ ਹੈ, ਹੋਰ ਕੋਈ ਗੱਲ ਨਹੀਂ। ਅੱਛਾ ਜੀ, ਇਹ ਅਗਲੀ ਖਬਰ ਤੁਹਾਡੇ ਸਾਹਮਣੇ ਰੱਖਦੇ ਹਾਂ। ਇਹ ਤੁਹਾਨੂੰ ਪਤਾ ਹੈ ਕਿ ਉਹ ਅਸੀਂ ਤਾਂ ਉਹਨਾਂ ਨਾਲ ਯਕਜਹਿਤੀ ਦਾ ਮੁਜ਼ਾਹਰਾ ਹੀ ਕੀਤਾ ਸੀ। ਜ਼ਿਆਦਤੀ ਹੋਈ ਸੀ ਉਹਨਾਂ ਨਾਲ, ਜਿਹੜੇ ਰਾਣਾ ਸਾਹਿਬ ਨੇ ਉਹਨਾਂ ਨਾਲ ਜ਼ਿਆਦਤੀ ਹੋਈ ਸੀ। ਮੈਂ ਇਹ ਅਜ਼ਰਾ ਮਜ਼ਾਕ ਨਹੀਂ ਕਹਿ ਰਿਹਾ, ਯਕੀਨ ਕਰੋ ਪੂਰੀ। ਤੁਹਾਨੂੰ ਪਤਾ ਜਿਸ ਵੇਲੇ ਮੈਂ ਮਜ਼ਾਕ ਕਰਦਾ ਤਾਂ ਖੁੱਲ੍ਹ ਕੇ ਮਜ਼ਾਕ ਦੀ ਗੱਲ ਕਰਨੇ, ਮਜ਼ਾਕ ਦੀ ਗੱਲ ਨਹੀਂ, ਪੂਰੀ ਮੈਂ ਜ਼ਿੰਮੇਦਾਰੀ ਨਾਲ ਕਹਿ ਰਿਹਾ ਕਿ ਉਹ ਚਲੋ ਫਾਰਮ 47 ਹੋਏਗਾ ਭਾਵੇਂ, ਲੇਕਿਨ ਜ਼ਾਹਿਰ ਹੈ ਵੋਟ ਲੈ ਕੇ ਆਇਆ। ਮਰੀਮ ਸਾਹਿਬਾ ਤੋਂ ਬਹੁਤੇ ਵੋਟ ਲੈ ਕੇ ਰਾਣਾ ਸਾਹਿਬ ਆਏ ਨੇ, ਜਿਹੜੇ ਆਪਣੇ ਮਿਨਿਸਟਰ ਨੇ ਐਜੂਕੇਸ਼ਨ ਦੇ। ਉਹਨਾਂ ਨਾਲ ਜਿਹੜਾ ਸਲਾਮ ਕਲਾਮ ਕੀਤਾ ਮਰੀਮ ਸਾਹਿਬਾ ਨੇ, ਉਹ ਤਾਂ ਬੜਾ ਭੈੜਾ ਕੀਤਾ ਸੀ, ਲੇਕਿਨ ਚਲੋ ਉਹਨਾਂ ਦਾ ਕਸੂਰ ਨਹੀਂ। ਉਹਨਾਂ ਨੇ ਅੱਗੋਂ ਫਿਰ ਵੀ ਆਪਣੀ ਅੱਛੀ ਤਰਬੀਅਤ ਦਾ ਰਾਣਾ ਸਾਹਿਬ ਨੇ ਸਬੂਤ ਦਿੱਤਾ ਸੀ। ਮਾਂ ਪਿਓ ਨੇ ਉਹਨਾਂ ਦੀ ਚੰਗੀ ਤਰਬੀਅਤ ਕੀਤੀ ਹੋਣੀ, ਉਹਨਾਂ ਨੇ ਅੱਗੋਂ ਚੰਗੀ ਗੱਲ ਹੀ ਕੀਤੀ ਸੀ। ਚਲੋ ਇਹਦੇ 'ਚ ਵੀ ਉਹਨਾਂ ਦੀ ਵਡਿਆਈ ਹੈ ਵੀ ਮਰੀਮ ਸਾਹਿਬਾ ਨੇ ਜਿਹੜੇ ਭੈੜੇ ਤਰੀਕੇ ਨਾਲ ਗੱਲ ਕੀਤੀ, ਉਹਨਾਂ ਅੱਗੋਂ ਚੰਗੀ ਕੀਤੀ। ਇਹ ਇੱਕ ਖਾਤੂਨ ਨੇ ਇਹਦੇ 'ਤੇ ਵੀਡੀਓ ਬਣਾਈ ਹੈ, ਸੁਣੋ। राना बच्चों को जूस दिया था? जी सब बच्चों को, जी बच्चे बताएं प्लीज आपको जूस मिला है? राणा सिर्फ दूध और जूस देना है, तलीम ते बिल्कुल नहीं देनी, अच्छे स्कूल ते देने ही कोई नहीं, और उहदे च बाथरूम ते बिल्कुल नहीं देने। ना तलीम देनी, ना नौकरी देनी, ना तरक्की देनी, ते शऊर ते बिल्कुल नहीं देना। सुन लिया जे, जूस पियाओ, तालीम ना दे दिओ इन्हां नूं। ਤਾਲੀਮ ਦੇ ਦਿੱਤੀ ਤੇ ਸਵਾਲ ਪੁੱਛਣਗੇ ਸਾਰੇ। ਤਾਲੀਮ ਦੇ ਦਿੱਤੀ ਤੇ ਪੁੱਛਣਗੇ ਵੀ ਆ ਜਿਹੜੀ ਅਨਪੜ੍ਹ ਸਾਡੀ CM ਬਣਾ ਦਿੱਤੀ ਹੈ, ਨਲਾਇਕ ਫੇਲਸ਼ੁਦਾ, ਜਿਹੜੀ ਕਿਸੇ ਕਾਲਜ ਦੇ ਕੋਈ ਜਮਾਤ ਗਾਹ ਨਹੀਂ ਟੱਪ ਸਕੀ। ਮੇਰਾ ਮਤਲਬ ਹੈ ਕਿ ਬਾਜੀ ਨੇ ਬਾਕੀ ਸ਼ਾਵਾਂ ਤੇ ਟੱਪੀਆਂ ਨੇ, ਮਤਲਬ ਕਿ ਆ ਵਜ਼ੀਰ ਆਲਾ ਦੀ ਕੁਰਸੀ ਟੱਪ ਗਈ ਹੈ, ਦੂਸਰੀਆਂ ਸ਼ਾਵਾਂ ਭੈਣ ਸਾਡੀ ਟੱਪ ਗਈ ਹੈ, ਮਤਲਬ ਕਿ ਕ੍ਰਾਸ ਕਰ ਲਈਆਂ ਨੇ ਸਾਰੀਆਂ ਜਿਹੜੇ ਵੀ ਉਹਨਾਂ ਦੇ ਅੱਗੇ ਪ੍ਰੋਬਲਮ ਆਏ, ਲੇਕਿਨ ਕਲਾਸ ਕੋਈ ਨਹੀਂ ਪਾਸ ਕਰਕੇ ਗਾਹ ਟੱਪ ਸਕੀ। ਅੱਛਾ ਜੀ, ਅਗਲੀ ਖਬਰ ਜਿਹੜੀ ਹੈ ਉਹ ਹੈ ਮੁਫਤ ਨਾਨ ਟਿੱਕੀ ਬੰਦੇ ਨੇ ਮੰਗੀ। ਇਹ ਖਬਰ ਬੜੀ ਅਹਿਮ ਜੇ। ਤੁਸੀਂ ਆਂਦੇ ਹੋ ਨਾ ਵੀ ਇੱਥੇ ਅਸੀਂ ਇਕੱਲੇ ਨਹੀਂ ਖਰਾਬ, ਇੱਥੇ ਸਾਰੇ ਨੇ ਜਨਾਬ, ਜਦੋਂ ਹੋਏਗਾ ਹਿਸਾਬ ਉਦੋਂ ਵੇਖ ਲਾਂਗੇ। ਇਹ ਸੁਣੋ ਜ਼ਰਾ ਖਬਰ। जी SDO साहब, ਇਹ ਵੀਡੀਓ ਵੇਖ ਲਓ ਜੀ। ਬਾਈ ਨੇ ਮੇਰੇ ਕੋਲ ਮੰਗੀ ਨਾਨ ਟਿੱਕੀ ਬਗੈਰ ਪੈਸਿਆਂ ਤੋਂ, ਮੈਂ ਇਹਨੂੰ ਨਹੀਂ ਦਿੱਤੀ ਤੇ ਜਨਾਬ ਅੱਗੋਂ ਕਈ ਲੈ ਕੇ ਆਇਆ ਤੇ ਦੁਕਾਨ ਦੇ ਐਨ ਬੂਵੇ ਦੇ ਅੱਗੇ ਵੇਖੋ ਰਾਹ ਦੇ ਉੱਤੇ ਕੱਢ ਰਿਹਾ। ਇਹ ਵੇਖ ਲਓ, ਤੇ ਉਹ ਕਹਿ ਰਿਹਾ ਮੇਰੇ ਕੋਲ ਮੋਬਾਈਲ ਲੈ ਲਓ, ਭਾਵੇਂ ਮੇਰੀ ਵੀਡੀਓ ਲੈ ਲਓ, ਬਣਾਓ। ਇਹ ਬਾਈ ਦੀ ਸ਼ਕਲ ਵੇਖ ਲਓ, ਇਹ ਬਾਈ ਹੈ, ਠੀਕ ਹੈ ਜੀ। ਇੱਕ ਸੈਨੇਟਰੀ ਵਰਕਰ, ਖਾਕਰੂਬ ਜਿਹਨੂੰ ਆਨੇ ਸਫਾਈ ਕਰਨ ਵਾਲੇ, ਉਹਨਾਂ ਨੇ ਮੁਫਤ ਨਾਨ ਟਿੱਕੀ ਮੰਗੀ ਦੁਕਾਨ ਵਾਲੇ ਕੋਲ, ਉਹਨੇ ਨਾ ਦਿੱਤੀ। ਉਹਨੇ ਸਾਰਾ ਗੰਦ ਲਿਆ ਕੇ ਦੁਕਾਨ ਦੇ ਅੱਗੇ ਮੂਦਾ ਕਰ ਦਿੱਤਾ। ਕਰੋ ਹਾਂ ਗੱਲ। ਇੱਥੇ ਆਉਂਦੇ ਨੇ ਕੱਲਾ ਫੀਲਡ ਮਾਰਸ਼ਲ ਹੀ ਧੱਕਾ ਕਰਦਾ। ਭਾਈ ਇੱਥੇ ਹਰ ਬੰਦਾ ਹੀ ਫੀਲਡ ਮਾਰਸ਼ਲ ਹੈ, ਜਿਹਦਾ ਜ਼ੋਰ ਜਿੱਥੇ ਚੱਲਦਾ ਹੈ। ਜਿਹਦੀ ਜਿੰਨੀ ਵਸਾਤਤ ਹੈ ਉਨੀ ਉਹ ਕਰਪਸ਼ਨ ਵੀ ਕਰਦਾ ਅਤੇ ਧੱਕਾ ਵੀ ਕਰਦਾ ਅਤੇ ਜ਼ੁਲਮ ਵੀ ਕਰਦਾ। ਇਹ ਹੀ ਸਾਡੀ ਕੌਮ ਦਾ ਇਹ ਹੀ ਜਿਹੜਾ ਤੁਰਰਾ ਇਮਤਿਆਜ਼ ਹੈ ਨਾ, ਇਹ ਹੀ ਉਹ ਵਜ੍ਹਾ ਹੈ ਜਿਹਦੀ ਵਜ੍ਹਾ ਤੋਂ ਸਾਡੇ ਹੁਣ ਖੁੰਨੇ ਸਿਕਣ ਡਏ ਨੇ ਕਿ ਅਸੀਂ ਆਪਣੇ ਆਪਣੇ ਥਾਂ ਦੇ ਉੱਤੇ ਧੱਕਾ ਕਰਦੇ ਜਿੰਨਾ ਸਾਡੇ ਕੋਲੋਂ ਕੀਤਾ ਜਾਏ। ਅੱਛਾ ਜੀ, ਅਗਲੀ ਖਬਰ ਜਿਹੜੀ ਹੈ ਉਹ ਤੁਹਾਡੇ ਸਾਹਮਣੇ ਹੀ ਰੱਖਣੀ ਹੈ ਕਿ ਮਹਿਕਮਾ ਲਾਈਵ ਸਟਾਕ ਪੰਜਾਬ ਦੇ ਅਹਿਲਕਾਰਾਂ ਨੇ ਜਿਹੜੇ ਨਵੇਂ ਅਹਿਲਕਾਰਾਂ ਨੂੰ ਮਿਲਣ ਵਾਲੇ ਜਿਹੜੇ ਮੋਟਰਸਾਈਕਲਾਂ ਦੇ ਹਾਲਾਤ ਖ਼ਰਾਬ ਨੇ, ਖ਼ਰਾਬ ਆਵਾਜ਼ਾਂ, ਚੱਲਦੇ ਕੋਈ ਨਹੀਂ, ਅਤੇ ਉਹ ਕਿਹੜਾ ਤੁਹਾਨੂੰ ਚਲਾਉਣ ਵਾਸਤੇ ਦਿੱਤੇ ਨੇ ਲਾਈਵ ਸਟਾਕ ਵਾਲਿਆਂ ਨੂੰ। ਉਹ ਵੀ ਤਾਂ ਬਾਜੀ ਨੇ ਬਸ ਟਿਕਟੋਕ ਬਣਾਉਣੀ ਸੀ। ਹੁਣ ਤੁਸੀਂ ਲਾਈਵ ਸਟਾਕ ਨੂੰ ਮਿਲੋ ਜਾਂ ਨਾ ਮਿਲੋ। ਦੂਜਾ, ਤੁਸੀਂ ਲਾਗੇ ਜਾ ਕੇ ਕੀ ਕਰਨਾ ਲਾਈਵ ਸਟਾਕ ਦੇ? ਮੇਰਾ ਮਤਲਬ ਜਿਹਦੀ ਡਿਊਟੀ ਕਸੂਰ 'ਚ ਹੈ ਉਹ ਲਾਹੌਰੋਂ ਕਸੂਰ ਜਾ ਕੇ ਕੀ ਕਰੇਗਾ? ਜਾਂ ਕਸੂਰ ਦੇ ਮੁਖਤਲਿਫ ਪਿੰਡਾਂ 'ਚ ਉਹਨੇ ਮੋਟਰਸਾਈਕਲ 'ਤੇ ਜਾਣਾ ਤਾਂ ਕੀ ਕਰੇਗਾ? ਮੱਝਾਂ ਆਪੇ ਸ਼ਹਿਰ ਆ ਜਾਣਗੀਆਂ। ਅਗਰ ਬਾਜੀ ਮਰੀਮ ਨਾਲ ਗੱਲ ਕਰੋਗੇ, ਉਹ ਕਹਿਣਗੀਆਂ ਕਿ ਤੁਸੀਂ ਪਿੰਡਾਂ 'ਚ ਕੀ ਜਾਣਾ ਇਹਨਾਂ ਮੋਟਰਸਾਈਕਲਾਂ 'ਤੇ, ਮੱਝਾਂ ਨੂੰ ਕਹੋ ਆਪੇ ਆ ਜਾਣਗੀਆਂ ਤੁਹਾਡੇ ਕੋਲ। ਇੱਕ ਤਾਂ ਸ਼ਹਿਰ ਦੇਖ ਲੈਣਗੀਆਂ, ਸਮਝਦੇ ਹੋ ਨਾ, ਦੂਜਾ ਤੁਹਾਡੇ ਕੋਲ ਦਵਾਈ ਲੈ ਲੈਣਗੀਆਂ। ਮਤਲਬ ਇੱਕ ਤਾਂ ਪੜ੍ਹੇ ਲਿਖੇ ਨਹੀਂ, ਦੂਜਾ ਕੋਸ਼ਿਸ਼ ਨਹੀਂ ਕਰਦੇ। ਅੱਛਾ ਜੀ, ਕਰਾਮਤ ਮੁਗਲ ਸਾਹਿਬ ਨੇ ਖਬਰ ਦਿੱਤੀ ਹੈ, ਤਾਂ ਸਾਡੇ ਸੱਜਣ ਨੇ, ਪਰ ਕਦੀ ਕਦੀ ਇਹ ਵੀ ਦੂਸਰੇ ਪਾਸਿਓਂ ਚੌਧਰੀ ਸਾਹਿਬ ਦੇ ਕਹਿਣ ਦੇ ਉੱਤੇ ਉੱਠਵੀਂ ਖਬਰ ਦਿੰਦੇ ਨੇ। ਇਹਨਾਂ ਨੂੰ ਵੀ ਉਹ ਚੁੰਡੀ ਭਰਦੇ ਨੇ, ਇਹ ਖਬਰ ਫਿਰ ਉਹ ਦੇ ਦਿੰਦੇ ਨੇ। ਪਹਿਲਾਂ ਇਹੋ ਜਿਹੇ ਨਹੀਂ ਸੀ, ਲੇਕਿਨ ਹੁਣ ਕੋਈ ਮਜਬੂਰੀ ਹੋਏਗੀ, ਕਰਨਾ ਪੈਂਦਾ ਕਦੀ ਕਦੀ ਮੁਗਲ ਸਾਹਿਬ ਨੂੰ ਇਹ ਕੰਮ। ਲੇਕਿਨ ਕੋਈ ਗੱਲ ਨਹੀਂ, ਸਾਡੇ ਭਾਈ ਨੇ, ਖੈਰ ਹੈ, ਫਿਰ ਵੀ ਜਦੋਂ ਕਰ ਲੈਂਦੇ ਨੇ ਅਸੀਂ ਦਰਗੁਜ਼ਰ ਕਰਨੇ। ਇੱਕ ਘਰ ਦੇ ਵਿੱਚ ਦੋ ਭਾਈ ਵਜ਼ੀਰ ਆਜ਼ਮ ਲੱਗ ਸਕਦੇ ਨੇ, ਜਾਂ ਇੱਕ ਭਤੀਜੀ ਵਜ਼ੀਰ ਆਲਾ ਅਤੇ ਜਿਹੜਾ ਚਾਚਾ ਵਜ਼ੀਰ ਆਜ਼ਮ ਹੈ ਉਹ ਲੱਗ ਸਕਦੇ ਨੇ। ਦੋ ਭਰਾ ਇੱਕ ਘਰ ਦੇ ਵਿੱਚੋਂ MNA ਬਣ ਸਕਦੇ ਨੇ, ਮਿਨਿਸਟਰ ਬਣ ਸਕਦੇ ਨੇ, ਲੇਕਿਨ 2 ਬਿਜਲੀ ਦੇ ਮੀਟਰ ਗਰੀਬ ਲੋਕ ਆਪਣੇ ਘਰ 'ਚ ਨਹੀਂ ਲਵਾ ਸਕਦੇ। ਇੱਕ 'ਚ ਸੁਣ ਲਿਆ ਜੇ, ਇੱਕ ਘਰ 'ਚੋਂ ਵਜ਼ੀਰ ਆਜ਼ਮ ਬਣ ਸਕਦੇ ਨੇ 2 ਬੰਦੇ, ਇੱਕ ਵਜ਼ੀਰ ਆਲਾ ਬਣ ਸਕਦਾ, ਇੱਕ ਵਜ਼ੀਰ ਆਜ਼ਮ। ਇੱਕ ਘਰ 'ਚੋਂ 2 ਵਜ਼ੀਰ ਵੀ ਬਣ ਸਕਦੇ ਨੇ, 2 MNA ਵੀ ਬਣ ਸਕਦੇ ਨੇ, 2 MPA ਵੀ ਬਣ ਸਕਦੇ ਨੇ, ਲੇਕਿਨ ਇੱਕ ਘਰ ਦੇ ਵਿੱਚ ਬਿਜਲੀ ਦੇ 2 ਮੀਟਰ ਨਹੀਂ ਲੱਗ ਸਕਦੇ।
ਨਵੀਂ ਸ਼ਰਤ ਰੱਖ ਦਿੱਤੀ ਗਈ ਹੈ ਜਨਾਬ। ਉਹਦੀ ਵਜ੍ਹਾ ਕੀ ਹੈ? ਜਦੋਂ 2 ਮੀਟਰ ਲਵਾਉਂਦੇ ਨੇ ਤੇ ਮਾੜੇ ਲੋਕਾਂ ਨੂੰ ਪਹਿਲਾ 200 ਯੂਨਿਟ ਸਸਤਾ ਪੈਂਦਾ, ਉਹਨਾਂ ਉਹਦਾ ਕਲਾ ਕਮਾ ਕੀਤਾ ਵੀ ਇਹ ਤੁਹਾਡਾ ਇਹ ਵੀ ਸਾਹ ਇੱਥੋਂ ਬੰਦ ਕਰ ਦੇ, ਸਸਤੀ ਬਿਜਲੀ ਤੁਸੀਂ ਕਿਵੇਂ ਲੈ ਜਾਓ। ਉਹਨਾਂ ਨੇ ਉਹ ਵੀ ਫੈਸਲਾ ਕਰ ਦਿੱਤਾ। ਤੇ ਹੁਣ ਅਗਰ ਤੁਸੀਂ 2 ਆਪਣਾ ਲਾਉਣੇ ਨੇ ਮੀਟਰ, ਤੇ ਫਿਰ ਪਹਿਲਾਂ ਕੰਧ ਢਾਓ, ਰਾਹ ਵੱਖਰਾ ਬਣਾਓ, ਕਿਚਨ ਬਣਾਓ ਉੱਤੇ ਵੱਖਰਾ, ਰਾਹ ਵੀ ਵੱਖਰਾ ਹੋਵੇ, ਪੂਰੇ ਘਰ ਦਾ ਉੱਤੇ ਸਿਸਟਮ। ਸ਼ੁਕਰ ਕਰੋ ਵੀ ਉਤਲੀ ਮੰਜ਼ਿਲ ਤੇ ਆਂਦੇ ਨਹੀਂ ਵੀ ਗੱਡੀ ਵੀ ਖੜੀ ਕਰਕੇ ਵਿਖਾਓ, ਫੇਰ ਮੀਟਰ ਲਾਉਣ ਦਿਆਂਗੇ। ਬੱਲੇ ਹੋ ਸ਼ੇਰ ਬੱਗਿਓ, ਤੁਹਾਡਾ ਜਿਹੜਾ ਹੈ ਨਾ, ਤੁਹਾਡਾ ਜਿਹੜਾ ਕੰਮ ਹੈ ਉਹ ਮੇਰਾ ਨਹੀਂ ਖਿਆਲ ਕਿ ਇਸ ਤੋਂ ਕੋਈ ਘੱਟ ਜਿਹੜਾ ਕੰਮ ਉਹ ਹੋਣਾ ਹੈ। ਅੱਛਾ ਜੀ, ਅਗਲੀ ਖਬਰ ਜਿਹੜੀ ਤੁਹਾਡੇ ਸਾਹਮਣੇ ਰੱਖਣੀ ਹੈ ਉਹ ਖਬਰ ਇਹ ਹੈ ਕਿ ਇੱਕ ਹੋਰ ਪਾਕਿਸਤਾਨੀ ਜਸੂਸ ਜਿਹੜਾ ਇਹ ਇੰਡੀਆ ਵਾਲੇ ਆਂਦੇ ਨੇ, ਇੱਕ ਹੋਰ ਪਾਕਿਸਤਾਨੀ ਜਸੂਸ ਗਗਨਦੀਪ ਸਿੰਘ, ਉਹਨੂੰ ਜਿਹੜਾ ਉਹ ਅਰੈਸਟ ਕਰ ਲਿਆ ਆਪਰੇਸ਼ਨ ਸੰਦੂਰ ਦੇ ਮਾਮਲੇ 'ਚ। ਉਹ ਵੀ ਇੰਡੀਅਨ ਪੰਜਾਬ ਜਾਂ ਹਰਿਆਣਾ ਉੱਥੇ ਉਹਨੂੰ ਅਰੈਸਟ ਕੀਤਾ ਹੈ। ਗਗਨ ਸਿੰਘ ਦੇ ਬਾਰੇ ਆਖਿਆ ਜਾਂਦਾ ਜੀ ISI ਨੂੰ ਤੇ ਜਿਹੜੀ ਪਾਕਿਸਤਾਨੀ ਮਿਲਟਰੀ ਹੈ ਉਹਨਾਂ ਨੂੰ ਇਹ ਤਸਵੀਰਾਂ ਘੱਲਦਾ ਸੀ। ਬੜੇ ਹੀ ਕਮਲੇ ਨੇ ਅੱਜ ਕੱਲ੍ਹ, ਹਰ ਸ਼ਹਿਰ 'ਤੇ ਗੂਗਲ ਤੋਂ ਲੱਭਣ ਡਈ ਹੈ ਇਹਨੇ ਕਿਹੜੀਆਂ ਤਸਵੀਰਾਂ ਘੱਲਣੀਆਂ ਨੇ ਤੇ ਇੱਧਰ ਵਾਲਿਆਂ ਨੇ ਕਿਹੜੀਆਂ ਤਸਵੀਰਾਂ ਉਹ ਵੇਖਣੀਆਂ ਨੇ ਤੇ ਉਹਨਾਂ ਤਸਵੀਰਾਂ ਦੇ ਉੱਤੇ ਕਿਹੜੇ ਜਿਹੜੇ ਨੇ ਉਹ ਫੈਸਲੇ ਹੋਣੇ ਨੇ। ਮੈਂ ਬਹਰਹਾਲ ਹੈਰਾਨ ਹੈ, ਉਹਨਾਂ ਦੀ ਅਕਲ ਤੋਂ ਵੀ ਹੈਰਾਨ ਹੈ ਜੋ ਕੁਝ ਉਹ ਕਰਨ ਡਏ ਨੇ, ਲੇਕਿਨ ਉਹ ਵੀ ਕਰਨ ਡਏ ਨੇ, ਉਹ ਵੀ ਮੁੜਨ ਨਹੀਂ ਡਏ। ਉਹਨਾਂ ਨੇ ਵੀ ਸਹੁੰ ਖਾਧੀ ਹੈ ਵੀ ਅਸੀਂ ਜਿਹੜਾ ਇਸ ਤੋਂ ਥੱਲੇ ਜਿਹੜਾ ਉਹ ਕੰਮ ਨਹੀਂ ਲੈ ਕੇ ਜਾਣਾ, ਅਸੀਂ ਵੀ ਜਿਹੜਾ ਉੱਤੇ ਹੀ ਕੰਮ ਰੱਖਣਾ। ਤੇ ਕਹਿਣ ਦਾ ਮਤਲਬ ਇਹ ਹੈ ਕਿ ਭਾਵੇਂ ਸਾਡੀ ਬੇਇੱਜ਼ਤੀ ਹੋਵੇ ਤੇ ਭਾਵੇਂ ਸਾਡੀ ਜਿਹੜੀ ਹੈ ਉਹ ਇੱਜ਼ਤ ਹੋਵੇ, ਲੇਕਿਨ ਅਸੀਂ ਜਿਹੜਾ ਉਹ ਕਿਸੇ ਸੂਰਤ ਵੀ ਇਹ ਕੰਮ ਨਹੀਂ ਕਰਨਾ ਕਿ ਦੋਵੇਂ ਮੁਲਕ ਜਿਹੜੇ ਨੇ ਕਿ ਦੋਵੇਂ ਪਾਸਿਓਂ ਕਿਸੇ ਨਾ ਕਿਸੇ ਕਿਸਮ ਦੀ ਕੋਈ ਆਸਾਨੀ ਹੋ ਜਾਏ ਜਾਂ ਕੋਈ ਇੱਕ ਦੂਸਰੇ ਦੇ ਨਾਲ ਕੋਈ ਸੁਲ੍ਹਾ ਸਫਾਈ ਦੀ ਗੱਲ ਹੋ ਜਾਏ, ਇਹ ਕੰਮ ਅਸੀਂ ਜਿਹੜਾ ਉਹ ਨਹੀਂ ਹੋਣ ਦੇਣਾ। ਬਹਰਹਾਲ ਅਗਲੀ ਖਬਰ ਜਿਹੜੀ ਤੁਹਾਡੇ ਸਾਹਮਣੇ ਆਖਰੀ ਰੱਖਣੇ ਉਹ ਇਹ ਹੈ ਕਿ ਜਵੇਦ ਹਾਸ਼ਮੀ ਸਾਹਿਬ ਨੇ ਕਿਹਾ ਵੀ ਇਮਰਾਨ ਖਾਨ ਨੇ ਜਿਹੜਾ 9 ਮਈ ਦੀ CCTV ਫੁਟੇਜ ਆਖਿਆ ਵੀ ਵਿਖਾਓ, ਇਹ ਬੜੀ ਜ਼ਰੂਰੀ ਗੱਲ ਹੈ। ਇਸ ਮੁਤਾਲਬੇ 'ਤੇ ਅਗਰ ਅਮਲ ਹੋ ਗਿਆ ਤਾਂ 9 ਮਈ ਫਾਰਿਗ ਹੋ ਜਾਏਗੀ, ਸਾਰਾ ਸੱਚ ਸਾਹਮਣੇ ਆ ਜਾਏਗਾ ਔਰ ਸਾਰਿਆਂ ਨੂੰ ਪਤਾ ਲੱਗ ਜਾਏਗਾ ਵੀ 9 ਮਈ ਕਿੰਨੇ ਕਰਵਾਇਆ। ਗੱਲ ਬਿਲਕੁਲ ਠੀਕ ਹੈ ਜਵੇਦ ਹਾਸ਼ਮੀ ਸਾਹਿਬ ਦੀ, ਸਾਡਾ ਵੀ ਤਕਾਜ਼ਾ ਇਹੀ ਹੈ। ਤੇ ਅਗਰ ਵਾਕਿਆ ਹੀ ਤੁਸੀਂ ਚਾਹੁੰਦੇ ਹੋ ਵੀ 9 ਮਈ ਦਾ ਕੰਮ ਮੁੱਕੇ ਤਾਂ ਫਿਰ ਰੱਖ ਦਿਓ CCTV ਸਾਹਮਣੇ, ਪਤਾ ਲੱਗ ਜਾਏਗਾ ਵੀ ਚੌਧਰੀ ਸਾਹਿਬ ਨੇ ਆਪ ਕਰਾਈ ਸੀ ਜਾਂ ਕਿਸੇ ਹੋਰ ਨੇ ਕਰਾਈ ਸੀ। ਮੈਨੂੰ ਇੱਥੋਂ ਦਿਓ ਇਜਾਜ਼ਤ ਤੇ ਰੱਬ ਰੱਖਾ।